पुतला मिट्टी नू रोंदा गुम गए करां दे बार नी आटे दियां कोई चिड़ियां नू आखो उड़ के ही आ जो एक बार नी मिट्टी दा पुतला बने सी संतू संतू आंदे ही मैं क्या संतू है वो संता सारे सारे चाचे बड़े हां सारे चाचे बड़े हां सारे चाचे बने जाकर मूला गोला 15-16 साल इकट्ठे बात थे अच्छा है के अच्छा पिंडा दे नक्शे तां उकरे पए ने ओ पिपला दी छावें ओ तियां दे मेले टुट गईयां वंगां दे टुकड़े पए ने ए धूड़ां दी कलगी नू मथे ते ला के ला देवां सिर वाला पार नी मिट्टी दा पुतला मिट्टी नू रोंदा गुम गए करां और भी जदों पुत बहनी है ना मैं मैनू याद उदा ही आउंदे अच्छा उस तरह सारे आउंदे ते ए वा फिर आखण भी हुण परंट खुले अच्छा ते चली गए वेखण अच्छा अच्छा ਉਹ ਵੇਲਾ ਚੰਗਾ ਸੀ ਕਿ ਹੁਣ ਵਾਲਾ ਵੇਲਾ ਸੀ ਉਹ ਚੰਗਾ ਸੀ ਉਹ ਚੰਗਾ ਸੀ ਬਹੁਤ ਚੰਗਾ ਸੀ ਖੁਦਾ ਜਾਣਦਾ ਇੰਨਾ ਪੁੱਤ ਚੰਗੇ ਸੀ ਜਿਹੜਾ ਹਿਸਾਬ ਹੀ ਨਹੀਂ। ਕਿਉਂ ਅੱਛਾ ਆਹ ਕਿਉਂ ਚੰਗਾ ਸੀ ਉਧਰ ਉਧਰ ਖਿਲਾਫ ਸੀ ਮੁਹੱਬਤ ਸੀ ਦੋਸਤੀ ਸੋਖਤੀ ਪਿਆਰ ਸੀ ਉਧਰ ਉਧਰ ਇੱਕ ਦੂਜੇ ਦੇ ਉੱਤੇ ਤਿਆਰੀ ਕਰਦੇ ਸਾਰੇ ਮਿਲਦੇ ਸੀ ਹਾਂ ਸਾਰੇ अस्सलाम वालेकुम सत श्री अकाल मैं तुहाडा वीर भुपिंदर सिंह लवली और जिस तरह आप सब जानते हो कि पंजाब दीयां ਵੱਖ-ਵੱਖ ਥਾਵਾਂ ਤੇ ਜਾ ਕੇ ਇਹੋ ਜਿਹੇ ਬਜ਼ੁਰਗ ਤੁਹਾਡੇ ਰੂਬਰੂ ਪੇਸ਼ ਕਰਦੇ ਆ ਤਾਂ ਕਿ ਇਹਨਾਂ ਦੀ ਹਕੀਕਤ ਔਰ ਪੰਜਾਬ ਦੀ ਪੁਰਾਣੀ ਇੱਕ ਸੱਚਾਈ ਤੇ ਸਾਂਝ ਆਪ ਜੀ ਦੇ ਰੂਬਰੂ ਲਿਆਈ ਜਾ ਸਕੇ। ਇੱਕ ਇਹੋ ਜਿਹੀ ਸਾਂਝ ਲਈ ਅੱਜ ਅਸੀਂ ਪਹੁੰਚੇ ਹਾਂ ਮੰਡੀ ਢਾਬਾ ਸਿੰਘ ਦੇ ਲਾਗੇ ਹੀ ਇੱਕ ਪਿੰਡ ਹੈ ਕਿਲਾ ਸੁਜਾਨ ਸਿੰਘ ਔਰ ਇੱਥੇ ਜਦੋਂ ਅਸੀਂ ਪਹੁੰਚੇ ਤੇ ਸਾਨੂੰ ਇੱਕ ਪੁਰਾਣੀ ਬਜ਼ੁਰਗ मिली और इन्होंने साढ़े नाल पुरानियां गल्लां काफ़ी सांझियां कीतियां जो असी तुहाडे रूबरू करन लगे हैं। अस्सलाम वालेकुम। वालेकुम सलाम। सत श्री अकाल जी। बिस्मिल्लाह। मां जी की नाम है अपना? मेरा नाम हाँ जी मेरा नाम रशीदा रशीदा। हाँ ते तुहाडे वालिद साहब दा की नाम जी? मुबारक। मोर हाँ भाई मुबारक भाई इकबाल। वो मेरे जेठ सी अच्छा मेरा भरा सी अच्छा अच्छा किथे जन्म तुहाडा होया पैदा किथे होए तुसी? हिंदुस्तान च हिंदुस्तान च हाँ। केड़ी जगह? जगह बना ना पेरो शाह हवेली फेरो शाह हवेली। पेरो शाह हवेली जिला केड़ा ते सी? बेल जिला अंबरसर दा अच्छा गुरदासपुर दा गुरदासपुर तो पेके तो अंबरसर ते सौरे अच्छा कट्ठे सी अच्छा आहो नाल इदां बोझा अच्छा नाल पाछ वाह नाल भोमा अच्छा नाल लगा मुंडा अच्छा सारे यार ने? अपने सारे अपने अच्छा कोई खूह साडे कट्ठे अच्छा इदां पूछी जगवा छड़ के अच्छा ते ताए चाचे बने सी अच्छा आर कट्ठा बहना रोटियां खानियां असां गन्ने चुपने रोमा कड्ढनियां वाह जी वाह, अच्छा वाह जी। रोमा कड्ढनियां ताए चाचे अच्छा। ਉਹਦੇ ਦੁਆ ਸਲਾਮ ਲੈਣੀ ਸਾਰਾ ਰਾਜੀ ਬਾਜੀ ਖੁਸ਼ ਹੋ ਕੇ ਮਿਲਣਾ अच्छा ਅੱਛਾ ਤੇ ਅਸੀਂ ਇਕੱਠੇ ਰਹਿੰਦੇ ਸਾਂ ਸਾਰੇ उम्र कितनी सी ਤੁਹਾਡੀ? ਉਮਰ हाँ उस ਉਮਰ ਕਰੋ 100 ਸਾਲ ਦੇ ਹੋ ਗਏ अच्छा 100 साल वाह जी। अच्छा ਉਦੋਂ 47 ਵੇਲੇ ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ ਜਦੋਂ ਵੰਡ ਪਈ ਹੈ 47 ਚ ਕਿੰਨੇ ਕੁ ਜਵਾਨ ਸੀਗੇ ਵਿਆਹ ਹੋਇਆ ਸੀ? 6-7 ਸਾਲ ਸਾਡੀ ਸ਼ਾਦੀ ਉਧਰ ਹੋਈ ਸੀ ਅੱਛਾ ਪਾਕਿਸਤਾਨ ਚ ਨਾ ਹਿੰਦੁਸਤਾਨ ਚ ਅੱਛਾ 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 ਤਾਏ ਚਾਚੇ ਸਾਡੇ ਸਾਰੇ ਆਉਂਦੇ ਜਾਂਦੇ ਇਕੱਠੇ ਉਹ ਏਦਾਂ ਸੀ ਜੋ ਆ ਛੜਕੋ ਵਾਹ ਜੀ ਵਾਹ ਬਾਈ ਸਾਡੇ ਘਰਾਂ ਦੇ ਨਾਲ ਵਾਹ ਸਾਡਾ ਘਰ ਹੂੰ ਹਵੇਲੀ ਅੱਛਾ ਤੇ ਨਾਲ ਭੋਜੇ ਆਂਦੇ ਹੁੰਦੇ ਸੀ। ਅੱਛਾ
ਤੇ ਉਹਨੂੰ ਸੰਤੂ ਆਂਦੇ ਹੁੰਦੇ ਸੀ, ਜੇ ਖੂਬ ਬਣਾਇਆ ਸਾਡੇ ਬੈਲ ਨੇ ਨਾ ਹੀ ਕਰਾਂਗੇ। ਅੱਛਾ ਅੱਛਾ ਅੱਛਾ, ਨਾ ਉਹਦਾ ਮੁੰਡਾ ਸੀ ਫਰੀਦ। ਅੱਛਾ ਅੱਛਾ, ਜਾਗਰ ਸੀ, ਉਜਾਗਰ ਸਿੰਘ। ਜਾਗਰ। ਹਾਂ ਅੱਛਾ, ਉਹ ਫਰੀਦ ਸੰਤਾ ਸੀ, ਸੰਤ ਸਾਂਗੇ ਦੋ ਦਾ ਸੰਤੂ ਆਂਦੇ। ਅੱਛਾ ਅੱਛਾ ਅੱਛਾ, ਤਾਂ ਇਹ ਸੀ। ਅੱਛਾ, ਜਿਹੜੇ ਪਿੰਡ 'ਚ ਤੁਹਾਡਾ ਤੁਹਾਡੇ ਜਨਮ ਵਾਂਗਰ ਸੀਗੇ ਅੱਛਾ ਹਾਂ। ਉਦੋਂ ਤੁਹਾਡੇ ਵਾਂਗਰ। ਅੱਛਾ, ਜਿਹੜੇ ਪਿੰਡ 'ਚ ਤੁਹਾਡਾ ਜਨਮ ਹੋਇਆ ਉਹਦਾ ਕੀ ਨਾਮ ਤੁਸੀਂ ਦੱਸਿਆ ਜੀ? ਉਹ ਜਨਮ ਸਾਡਾ ਇਹ ਹੋਇਆ ਸੀ ਹਵੇਲੀ ਹਵੇਲੀ ਪੇਰੋਸ਼ਾ। ਹਵੇਲੀ ਪੇਰੋ ਸ਼ਾਹ 'ਚ ਤੁਸੀਂ ਨਾਲ ਕਿੰਨੇ ਕੁ ਤੁਸੀਂ ਸਿੱਖ ਤੇ ਘਰ ਸੀ ਤੇ ਕਿੰਨੇ ਕੁ ਮੁਸਲਮਾਨਾਂ ਦੇ ਘਰ? ਸਾਡੇ ਘਰ ਉਦੋਂ 8 ਅੱਛਾ, 8 ਘਰ। ਮੁਸਲਮਾਨਾਂ ਦੇ 8 ਘਰ ਮੁਸਲਮਾਨਾਂ ਦੇ ਸੀ, ਸਾਡੇ- ਬਾਕੀ ਸਾਰੇ ਸਿੱਖਾਂ ਦੇ ਘਰ ਸੀ। ਨਹੀਂ, ਬਾਕੀ ਨਾਲ ਦਾ ਸਿੱਖ, ਅੱਛਾ ਨਾਲ ਸਿੱਖ ਤੇ ਲਾਗੇ, ਨਾਲ ਭਾਸ਼, ਨਾਲ ਸੀ, ਜ਼ਮੀਨ ਅੱਛਾ। ਇਕੱਠੀ ਸੀ, ਹਾਂ, ਹਾਂ। ਬੋਝੇ ਸੀ ਇਕੱਠੇ, ਨਾਲ ਜ਼ਮੀਨ ਸਾਡੀ ਇਕੱਠੀ ਸੀ, ਹੂੰ। ਖੂਹ ਇਕੱਠੇ ਸੀ, ਹੂੰ ਬਹਿਣ ਖਲੋਣ ਇਕੱਠਾ ਸੀ। ਅੱਛਾ ਅੱਛਾ ਅੱਛਾ, ਮੈਨੂੰ ਇਹ ਦੱਸੋ ਹੈਂ? ਕਿ ਜਿਹੜੇ ਤੁਹਾਡੇ ਪਿੰਡ 'ਚ ਲੋਕ ਜਿਹੜੇ ਸਿੱਖ ਘਰ ਰਹਿੰਦੇ ਸੀ, ਹਾਂ। ਬੀਬੀਆਂ ਰਹਿੰਦੀਆਂ ਸੀ, ਕੋਈ ਬੀਬੀਆਂ ਦੇ ਨਾਮ ਚੇਤੇ? ਹਾਂ, ਕੌਣ ਕੌਣ ਸੀ ਬੀਬੀਆਂ? ਮੇਰੇ ਪਿਓ ਨਾਲ ਸੀ ਮੰਦ। ਮੰਦ। ਅੱਛਾ, ਮੇਰੇ ਪਿਓ ਨਾਲ ਸੀ, ਤਾਏ ਨਾਲ ਸੀ ਬੁੱਢੇ ਖਾਂ। ਬੁੱਢੇ ਦਾ। ਹਾਂ, ਅੱਛਾ। ਹਰ ਗਲਾਮ ਹੁੰਦੇ ਸੀ, ਉਹਨੂੰ ਬੁੱਢਾ ਆਂਦੇ ਹੁੰਦੇ ਸੀ। ਅੱਛਾ ਤਾਇਆ ਹੱਸਾ ਸੀ। ਅੱਛਾ ਅੱਛਾ, ਹੂੰ। ਤੇ ਤਾਇਆ ਦੀਨ ਸੀ। ਹੂੰ ਅੱਛਾ, ਨਿਆਮਤ ਸੀ। ਅੱਛਾ ਫਿਰ ਆਪਣ ਸਰੂ। ਅੱਛਾ। ਅੱਛਾ, ਬੂਟੇ ਖਾਂ ਜਲਾ ਇਕੱਠੇ ਸੀ ਸਾਰੇ। ਪਾਕਿਸਤਾਨ ਹਿੰਦੁਸਤਾਨ ਤੋਂ ਪਹਿਲੇ ਜਦੋਂ ਉੱਥੇ ਆਪਸ 'ਚ ਰਹਿੰਦੇ ਸੀ ਹਾਂ, ਤੇ ਆਪਸ 'ਚ ਜਦੋਂ ਵਿਸਾਖੀ ਆਣੀ, ਹਾਂ। ਈਦ ਆਣੀ ਵਿਆਹ ਤੇ ਸ਼ਾਦੀਆਂ। ਵਿਆਹ ਸ਼ਾਦੀ 'ਚ ਕਿੱਦਾਂ ਆਪਸ 'ਚ? ਇਕੱਠੇ ਸਾਰੇ ਸਨ ਤੋਂ ਜੱਟ ਜਿਹੜੇ ਸੀ, ਜਾਗਰ ਸੀ, ਮੋੜਾ ਸੀ, ਹਾਂ, ਹਾਂ। ਮੋੜਾ ਸੀ। ਅੱਛਾ ਬਾਬਾ ਜਵਾਨ ਦਾੜੀਆਂ ਮਾਰੇ। ਅੱਛਾ। ਆਹੋ। ਤੁਸੀਂ ਮਤਲਬ ਕਿੱਦਾਂ ਉਹਨਾਂ ਨੂੰ ਜਾਣਦੇ, ਕਿੱਦਾਂ ਹਾਂ। ਤੁਹਾਨੂੰ ਕਿੱਦਾਂ ਉਹਨਾਂ ਬਾਰੇ ਪਤਾ, ਕਿੱਦਾਂ ਜਾਣਦੇ ਆ? ਇਕੱਠੇ ਸੀ ਵਸਦੇ ਕੇ, ਅੱਛਾ ਇਕੱਠੇ ਸੀ। ਹਾਂ ਘਰ ਏਦਾਂ ਲਾਗੋ ਲਾਗੀ ਸੀ ਸਾਡੇ। ਅੱਛਾ ਭਾਈ ਤੇ ਆਪਣਾ ਬੋਝੇ ਹੂੰ। ਭੋਮਾ, ਇਹ ਲੱਦੇ ਮੁੰਡੇ, ਇਹ ਸਵਰਨਾ ਪਈਏ ਲਾਗੇ, ਨਾਲ ਪੇਰੋ ਸ਼ਾਹ, ਟਕਾਪੁਰ। ਹੂੰ ਅੱਛਾ, ਮਹਿਤਾ, ਹੂੰ। ਸੈਦੂ ਕੇ, ਅੱਛਾ ਕੋਟਲਾ, ਕੋਟਲਾ। ਪੇਰੋ ਸ਼ਾਹ, ਇਹ ਸਾਰੇ ਹੀ ਇਕੱਠੇ ਸੀ। ਅੱਛਾ, ਕੋਈ ਮਜ਼ਹਬੀ ਕੋਈ ਇਖਤਲਾਫਾਤ ਜਾਂ ਨਹੀਂ, ਮਜ਼ਹਬ ਵਾਲੀ ਕੋਈ ਗੱਲ ਨਹੀਂ? ਕੋਈ ਗੱਲਬਾਤ ਨਹੀਂ ਸੀ ਉਦੋਂ। ਏਦਾਂ ਜੋ ਧੀਆਂ ਪੁੱਤ ਹੁੰਦੇ, ਟੱਬਰ ਇੱਕੋ ਹੁੰਦਾ, ਤਾਏ ਚਾਚੇ ਸਾਰੇ ਇਕੱਠੇ। ਹਾਂ। ਅੱਛਾ, ਇੰਨਾ ਚਾਹ ਮੈਂ ਨਹੀਂ, ਜਦੋਂ ਆਏ ਤੋਰਨੇ ਆਏ ਹਾਂ। ਹੈਗਾ ਤੇ ਜੱਟੀਆਂ ਅੱਛਾ ਉਦੋਂ ਇਹ ਦੋਨਾਂ ਪੂਨਾ ਵੀ ਆਣ ਕੇ ਮਿਲਣਾ। ਅੱਛਾ ਅੱਛਾ, ਹੂੰ। ਮਿਲਣਾ ਸਾਰਿਆਂ ਇਕੱਠਿਆਂ ਮਿਲਣਾ। ਅੱਛਾ ਅੱਛਾ, ਜਦੋਂ ਤੁਹਾਡਾ ਵਿਆਹ ਹੋਇਆ ਉੱਥੇ, ਹੈ ਜਦੋਂ ਤੁਹਾਡਾ ਵਿਆਹ ਹੋਇਆ ਆ ਉੱਥੇ, ਵਿਆਹ ਉੱਥੇ ਵਿਆਹ ਕਿਦਾਂ ਮਤਲਬ ਤੁਹਾਡਾ ਸੀ ਉਸ ਵੇਲੇ? ਵਿਆਹ ਕਿਸ ਤਰ੍ਹਾਂ ਹੁੰਦੇ ਸੀਗੇ, ਕੋਈ ਦੱਸ, ਕੋਈ ਯਾਦ ਚੇਤੇ ਕਰ? ਵਿਆਹ ਸਾਡਾ ਏਦਾਂ ਵੀ ਨਾਲ ਹੀ ਪੇਰ ਖੱਬੇ, ਅੱਛਾ ਨਾਲ ਹੀ ਖੱਬੇ, ਜ਼ਮੀਨ ਸਾਡੀ ਇੱਕੋ ਇਕੱਠੀ ਸੀ। ਅੱਛਾ ਅੱਛਾ, ਤੇ ਆਪਣਾ ਇਹ ਸੈਦੂ ਕੇ ਪਾਛ ਬੋਝਾ ਮਹਿਤਾ, ਇਹ ਆਪਣੇ ਸਾਰੇ ਸਿੱਖ ਇਕੱਠੇ ਸੀ, ਅੱਛਾ ਸਾਰੇ ਇਕੱਠੇ। ਹੂੰ ਮੁਸਲਮਾਨ ਰਲ ਕੇ ਵਸਦੇ ਸਨ, ਅੱਛਾ ਸਾਰੇ ਰਲ ਕੇ ਵਸਦੇ ਸਨ। ਮੁਗਲੇ ਹੋਣੀ, ਜਾਗਰ ਹੋਣੀ, ਸੰਤ ਹੋਣੀ, ਕਿਸੂ ਹੋਣੀ, ਗੋਲ, ਇਹ ਸਾਰੇ ਫਰੀਦ ਹੋਣੀ, ਸਾਰੇ ਇਕੱਠੇ ਸੀ। ਅੱਛਾ ਪਾਣੀ ਫਿਰ ਸਾਡਾ ਉੱਥੋਂ ਵਿੱਚੋਂ ਤੁਹਾਡੇ ਪਿੰਡ ਦੇ ਵਿੱਚੋਂ ਅੱਛਾ ਅੱਛਾ ਬੋਝਿਆਂ ਦੇ ਵਿੱਚ ਸੀ, ਖਾਲਾ ਨਹਿਰ ਸੀ ਅੱਛਾ ਨਾਲ, ਹੂੰ ਭੋਨੇ ਲੱਦੇ ਮੁੰਡੇ ਨਾਲ ਸੀ, ਹੂੰ। ਸਾਰੇ ਦਾਣੇ ਪਿਆਉਣਾ ਤੇ ਲੱਦੇ ਨਹਿਰ ਦੇ ਉੱਤੇ ਸੀ ਮਸ਼ੀਨਾਂ ਘਰਾਟ, ਅੱਛਾ ਘਰਾਟ ਤੇ ਖਰਾਸ। ਉੱਥੇ ਜਾਗਰ ਹੋਣਾ ਵੀ ਆਣ ਕੇ ਵਾਉਣਾ ਖੂਹ। ਅੱਛਾ, ਆਪਣਾ ਸੰਤੂ ਦਾ ਤੇ ਹੁੰਦਾ ਸੀ ਨਾਲ ਹੀ ਖੂਹ ਏਦਾਂ ਘਰਾਂ ਸਾਰੇ ਦੇ। ਅੱਛਾ, ਤੇ ਸਾਰੇ ਇਕੱਠੇ ਭਰਾਓ ਵਸਦੇ ਤੇ ਫੈਸਲ ਮੇਰਾ ਜਾਂਦਾ ਹੀ ਚੂੜ ਕੋ ਤੇ ਇਹ ਲਲਕਾਣੇ ਨਨਕਾਣਾ ਸਾਹਿਬ। ਲਲਕਾਣੇ ਆਖਣਾ ਵੀ ਸਾਰੇ ਸਿੱਖ ਆਏ ਸੀ ਤੇ ਪੁੱਛਦੇ ਸੀ ਅੱਛਾ ਵੀ ਰਾਜੀ ਬਾਜ ਦਾ ਵੀ ਤੁਸੀਂ ਕਿਹੜੇ ਥਾਂ ਦੇ ਕਾਕਾ, ਕਿੱਥੋਂ ਵਾਂ? ਉਹਨੇ ਆਖਿਆ ਅਸੀਂ ਹੈਗੇ ਆ ਪਿੱਛੋਂ ਅੰਮ੍ਰਿਤਸਰ ਦੇ ਜ਼ਿਲ੍ਹੇ ਗੁਰਦਾਸਪੁਰ। ਅੱਛਾ, ਹੁਣ ਇਹ ਦੱਸੋ ਕਿ ਜਦੋਂ 47 ਹੋਈ, ਹੈਂ 1947 ਵੰਡ ਹੋਈ, ਜਦੋਂ ਵਿਛੋੜਾ ਪਿਆ, ਤਾਂ ਤੁਹਾਨੂੰ ਉਹ ਆਪਣਾ ਪਿੰਡ ਛੱਡ ਕੇ ਇਸ ਪਾਸੇ ਆਣਾ ਪਿਆ, ਤੇ ਉਹ ਕਿਸ ਤਰ੍ਹਾਂ? ਹਾਂ, ਹਿੰਦੂ ਪਾਕਿਸਤਾਨ ਵੱਖ-ਵੱਖ ਹੋਏ। ਉਦੋਂ ਇਹ ਸਾਡਾ ਪਿਆ ਸੀ, ਪਹਿਲੋਂ ਆਏ ਲਾਹੌਰ, ਫਿਰ ਆਏ ਅਸੀਂ ਆ ਹਸਨ ਖਾਨ ਦੇ ਕੋਟ, ਅੱਛਾ ਗੁਜਰਾਮ ਆਏ। ਅੱਛਾ ਸਾਡੇ ਕੰਪ ਲੱਗਿਆ ਸੀ ਬਾਗੇ, ਅੱਛਾ ਬਾਗੇ ਤੇ ਹੱਜੀ ਕੇ। ਅੱਛਾ ਉਥੋਂ ਫਿਰ ਅਸੀਂ ਆਏ ਆ ਆਪਣਾ ਇੱਥੇ
ਲਾਹੌਰ ਅੱਛਾ। ਕੰਪ ਵਿੱਚ ਅੱਛਾ ਉੱਥੇ ਵੀ ਸਿੱਖ ਆਉਂਦੇ ਜਾਂਦੇ ਸਾਰੇ ਪਿੰਡੋਂ ਵੀ ਸਿੱਖਾਂ ਦੇ ਅੱਛਾ ਸਾਰੇ ਉੱਥੇ ਵੀ ਸਾਰੇ ਆ ਅੱਛਾ। ਜਦੋਂ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਨਿਕਲੇ ਹੋ, ਹਮ। ਕੋਈ ਪਿੰਡ ਦੇ ਵਿੱਚ ਕੋਈ ਕਤਲੋ ਗਾਰਤ ਜਾਂ ਕਿਸੇ ਨੇ ਕੋਈ ਬੰਦਾ ਮਾਰਿਆ ਹੋਵੇ, ਕੋਈ ਪਰੇਸ਼ਾਨੀ ਨਹੀਂ ਬਣੀ? ਨਹੀਂ ਉੱਥੇ ਏਦਾਂ ਸੀ ਆਖਣਾ ਲਿਆਂਗਾ ਆ ਗਿਆ ਲਿਆਂਗਾ ਆ ਗਿਆ ਲਿਆਂਗਾ ਆ ਗਿਆ ਹਾਂ ਹਾਂ ਸਿੱਖ ਆਉਂਦੇ ਆ ਆਹੋ ਕਿ ਸਾਰੇ ਇਕੱਠੇ ਹੋ ਗਏ ਹੂੰ ਸਾਨੂੰ ਕੁਛ ਨਹੀਂ ਆਖਿਆ ਨਹੀਂ ਆ ਕੇ ਨਹੀਂ ਅੱਛਾ ਸਾਡੇ ਤਾਏ ਚਾਚੇ ਬਣੇ ਸਾਨੂੰ ਮੈਨੇ ਵੀ ਮਿਲ ਕੇ ਗਏ ਹੂੰ ਅੱਛਾ ਪਿਆਰ ਦੇ ਕੇ ਗਏ ਅੱਛਾ ਅੱਛਾ ਆਪਣੇ ਧੀਆਂ ਪੁੱਤਰਾਂ ਨੂੰ ਅੱਛਾ ਤੇ ਆਪਣੇ ਸਾਰੇ ਮਿਲੇ ਸਾਨੂੰ ਸਭ ਰਾਜੀ ਖੁਸ਼ ਸਾਡਾ ਕੋਈ ਬਣਾ ਨਹੀਂ ਸਾਡਾ ਸੂਈ ਜਨਾ ਨਹੀਂ ਕੀਤਾ ਉਹਨਾਂ ਅੱਛਾ ਅੱਛਾ ਈਦ ਦੇ ਚਾਂਦੋਂ ਵੀ ਵੇਖਦੇ ਮਿਲਦੇ ਆ ਅੱਛਾ ਜਦੋਂ ਸਾਨੂੰ ਸੁਣਾ ਆਇਆ ਪਿਆ ਹਿੰਦੁਸਤਾਨ ਦਾ ਪਾਕਿਸਤਾਨ ਅੱਛਾ ਬਣ ਗਿਆ ਤੇ ਪਿੰਡਾ ਉੱਠ ਖਲੋਵੋ ਅੱਛਾ ਸਿੱਖ ਆਉਂਦੇ ਜੀ ਅੱਛਾ ਤੇ ਉਹ ਇੱਧਰ ਆ ਗਏ ਹੂੰ। ਸਾਡੇ ਪਾਕਿਸਤਾਨ ਹਿੰਦੁਸਤਾਨ ਦੇ ਅੱਛਾ ਤੇ ਅਸੀਂ ਇਹ ਸਾਲਾ ਤੋਂ ਪਾਕਿਸਤਾਨ ਅੱਛਾ ਉਦੋਂ ਫਿਰ ਉਹਨਾਂ ਦਾ ਲਾਈਨ ਵੱਖਰੀ ਜਾਂਦੀ ਅੱਛਾ ਤੇ ਸਾਡੀ ਲਾਈਨ ਵੱਖਰੀ ਜਾਂਦੀ ਅੱਛਾ ਅੱਛਾ ਕਿਉਂ ਇਕੱਠੇ ਇੱਕ ਦੂਜੇ ਨੂੰ ਮਾਰਦੇ ਸਿੱਖ ਜਿਹੜੇ ਸੀ ਹੂੰ, ਹਾਂਜੀ ਹਾਂਜੀ ਇਹ ਸਾਡੇ ਜਿਹੜੇ ਸੀ ਨਾ ਰਲ ਕੇ ਵੱਸਦੇ ਇਹ ਸਾਰੇ ਇਕੱਠੇ ਬੜੇ ਖੁਸ਼ ਹੋ ਕੇ ਮੇਰੇ ਤੋਰਿਆ ਕੱਲਿਆ ਸਾਨੂੰ ਆਏ ਅਸੀਂ ਸਾਡਾ ਰਾਖੇ ਸਨ ਹੂੰ। ਅੱਛਾ ਤੁਸੀਂ ਕੋਈ ਇਕੱਲੇ ਬੈਠੇ ਹੁੰਦੇ ਹੋ ਐਵੇਂ ਚਿੱਤੇ ਦੇ ਵਿੱਚ ਬੰਦਾ ਉੱਥੇ ਪਹੁੰਚ ਜਾਂਦਾ, ਕਦੀ ਹੋਇਆ ਹਾਂਜੀ? ਹਾਂ ਸਾਰੇ ਇਕੱਠੇ ਨਹੀਂ ਨਹੀਂ, ਕਦੀ ਦਿਮਾਗ ਦੇ ਵਿੱਚ ਜ਼ੇਨ ਦੇ ਵਿੱਚ ਉਹ ਵੇਲਾ ਚੇਤੇ ਆਂਦਾ ਹਾਂ ਅੱਖਾਂ ਮੂਰੇ? ਉਹ ਸਾਡੀਆਂ ਅੱਖਾਂ ਦੇ ਅੱਗੇ ਅੱਛਾ ਅੱਖਾਂ ਦੇ ਅੱਗੇ ਹੁਣ ਮੇਰਾ ਪੈਸਾ ਲਿਆ ਹਾਂ। ਲਲਕਾਣੇ ਉਹ ਵੀ ਉਹਦਾ ਪੈਰਾ ਹੁੰਦਾ ਨਹੀਂ ਉੱਥੇ ਚ ਹਾਂ ਪੁਲਿਸ ਵਿੱਚ ਕੀ ਹੋਇਆ ਅੱਛਾ ਤੇ ਉਹਨੇ ਆਣ ਕੇ ਦੱਸਣਾ ਤੇ ਮੈਂ ਸਾਨੂੰ ਤੇ ਮੇਰੇ ਜੀ ਪੁੱਛਦੇ ਸੀਗੇ ਅਕੇਲੇ ਤੁਹਾਡਾ ਮੈਂ ਮੀਰ ਜਮਾਨ ਦਾ ਕਿਲਾ ਹੁੰਦਾ ਹਾਂ। ਮੈਂ ਖੱਬੇ ਅੱਛਾ। ਖੱਬਿਆਂ ਦਾ ਤੇ ਵੱਡਿਆਂ ਦਾ ਨਾਮ ਪੁੱਛਦਾ ਸੀ ਸਾਰਿਆਂ ਦੇ ਪੁੱਛਦੇ ਸੀ। ਫਿਰ ਉਹਨਾਂ ਦੁਆ ਸਲਾਮ ਕੱਲੀ ਆ ਰਾਜੀ ਬਾਜੀ ਵੀ ਕੱਲੇ ਆ ਅੱਛਾ। ਉਹਨਾਂ ਆਖਿਆ ਮਾਈ ਨੇ ਆਖਿਆ ਵੀ ਸਾਡੀ ਇੱਕ ਮਾਈ ਆ ਹਾਂ। ਮੇਰੀ ਨਾਨੀ ਅੱਛਾ ਉਹਨਾਂ ਆਖਿਆ ਵੀ ਨਾਂ ਕੀ ਆ ਫਿਰ ਨਾਮ ਹੀ ਪੁੱਛਿਆ ਫਿਰ ਉਹਨਾਂ ਨੇ ਆਖਿਆ ਵੀ ਉਹਦੇ ਕੋਲ ਲਿਖਾ ਕੇ ਲਿਆਵੀਂ ਅੱਛਾ ਲਿਖਾ ਕੇ ਲਿਆਵੀਂ ਅੱਛਾ। ਫਿਰ ਮੈਂ ਸਾਰੇ ਨਾਂ ਲਿਖ ਕੇ ਦਿੱਤੇ ਦਿਲ ਕਰਦਾ 72 ਵਰਿਆਂ ਬਾਅਦ ਆਪਣਾ ਪਿੰਡ ਵੇਖਣ ਬੜਾ ਦਾ। ਖੁਸ਼ ਹੋ ਗਿਆ ਮੈਂ ਆਖਿਆ ਕਿ ਆਖਾਂ ਨੂੰ ਲਿਆਓ ਅੱਛਾ ਜਾਈਏ ਹਾਂ। ਸਾਡੇ ਵੱਡੇ ਸੀ ਨਾ ਸਾਡਾ ਮੇਰਾ ਸਾਇੰਸ ਸੈਦਾ ਹੂੰ। ਫਿਰ ਇਹ ਸਹੁਰਾ ਉਹਨਾਂ ਨੇ ਆਖਣਾ ਅਸੀਂ ਜਾਣਾ ਹਿੰਦੁਸਤਾਨ ਚ ਅੱਛਾ ਅਸੀਂ ਜਾਣਾ ਹੀ ਉੱਥੇ ਆ ਅੱਛਾ ਮੇਰਾ ਪੁੱਤਰ ਮੇਰਾ ਸਹੁਰਾ ਤਿੰਨ ਭਰਾ ਸੀ। ਅੱਛਾ ਦੋ ਹੈਗੇ ਸੀ ਤੇ ਦੋ ਇੱਕ ਗੁਜ਼ਰ ਗਿਆ ਸੀ ਅੱਛਾ ਉਹਨਾਂ ਨੇ ਆਖਣਾ ਵੀ ਅਸੀਂ ਜਾਣਾ ਹਿੰਦੁਸਤਾਨ ਚ ਵਾਪਸ ਜਾਣਾ? ਆਪ ਵਾਪਸ ਜਾਣਾ ਹੈ ਅੱਛਾ ਅਸੀਂ ਵੇਖਣ ਜਾਣਾ ਮਿਲਣ ਜਾਣਾ ਹੈ ਸਾਰਿਆਂ ਨੂੰ ਅੱਛਾ ਬੜਾ ਖੁਸ਼ੀ ਚਾ ਹੁਣ ਵੀ ਜਦੋਂ ਪੁੱਤ ਬਹਿਨੀ ਹੈ ਨਾ ਮੈਂ ਮੈਨੂੰ ਯਾਦ ਉਦਾਂ ਹੀ ਆਉਂਦੇ ਆ ਅੱਛਾ ਉਸ ਤਰ੍ਹਾਂ ਸਾਰੇ ਆਉਂਦੇ ਆ ਆਏ ਹਾਏ। ਤੇ ਇਹ ਵਾ ਫਿਰ ਆਖਣ ਵੀ ਹੁਣ ਪਰਮਟ ਖੁੱਲੇ ਅੱਛਾ ਤੇ ਚਲੀ ਗਏ ਵੇਖਣ ਅੱਛਾ ਅੱਛਾ ਫਿਰ ਹੁਣ ਬਿਮਾਰ ਰਹਿੰਦੀਆਂ ਬੈਟਰੀਆਂ ਪਈਆਂ ਨੇ ਅੱਛਾ ਤੇ ਨਹੀਂ ਹੁਣ ਤੁਰਿਆ ਫਿਰਿਆ ਜਾਂਦਾ ਹਾਂਜੀ। ਤੋਂ ਵੱਡੇ ਸਾਰੇ ਮਰ ਗਏ ਅੱਛਾ ਗੁਜ਼ਰ ਗਏ ਨੇ ਹੂੰ ਜਿਹੜੇ ਮੇਰੇ ਵੱਡੇ ਜੇਠ ਸੀ ਮੇਰੇ ਹੂੰ ਮੇਰੇ ਸਹੁਰੇ ਜਿਹੜੇ ਸੀ ਗੁਜ਼ਰ ਗਏ ਸਿਰ ਸਾਈਂ ਜੋ ਵੀ ਅੱਛਾ, ਗੁਜ਼ਰ ਗਏ। ਜਿਨ੍ਹਾਂ ਦੇ ਤੁਸੀਂ ਨਾਮ ਲਏ ਨੇ ਸਾਰਿਆਂ ਦੇ, ਹਾਂ। ਅਗਰ ਇਹਨਾਂ 'ਚ ਕੋਈ ਜਿੰਦਾ ਹੋਇਆ, ਤੁਹਾਡੀ ਇਹ ਵੀਡੀਓ ਜਿਹੜੀ ਹੈ ਉਹ ਤੁਹਾਡੇ ਪਿੰਡ ਤੱਕ ਪਹੁੰਚ ਜਾਵੇ? ਹਾਂ ਮੇਰਾ ਪਿੰਡ ਹੈਗਾ ਸੀ ਹਵੇਲੀ ਪੇਰੋਸ਼ਾ ਅੱਛਾ ਹਾਂ ਤੇ ਅੱਛਾ। ਪਾਚ ਬਹੁਤ ਜੇ ਮਦਨ ਸਾਰੇ ਦੱਸਿਆ ਨਾ ਤੁਹਾਨੂੰ ਕੋਈ ਪਾਚ ਸਾਡੇ ਨਾਲ ਹੀ ਤਾਈ ਸਾਡੀ ਕੱਚੀ ਜੇ ਉਹਨਾਂ ਦਾ ਕੋਈ ਮਰ ਜਾਣਾ ਹੂੰ ਮਰ ਜਾਣਾ ਤਾਂ ਉਹਨਾਂ ਦੇ ਸਾਹਮਣੇ ਮੜੀਆਂ ਅੱਛਾ ਸਾਹਮਣੇ ਹੂੰ ਅੱਛਾ ਜੇ ਭੋਮਾ ਬੋਝਾ ਸੀ ਨਾ ਹੂੰ ਬੋਝਾਂ ਦੇ ਤਾਂ ਸਾਰੇ ਸਿੱਖ ਮੈਨੀ ਪੈਰੀ ਇਕੱਠੀ ਸੀ ਅੱਛਾ ਪਾਣੀ ਇਕੱਠਾ ਅੱਛਾ ਅੱਛਾ ਤੇ ਸਾਰਿਆਂ ਨੂੰ ਮੈਂ ਜਾਣਦੀ ਹੂੰ। ਸਾਰਿਆਂ ਦੇ ਮੈਂ ਨਾਂ ਲੈਂਦੀ ਸਾਡੇ ਖੂਹ ਜਿਹੜੇ ਆ ਕੱਟੇ ਲਾਗੋ ਲਾਗੀ ਖੂਹ ਹੂੰ ਮੁਹੱਬਤ ਪਿਆਰ ਸਾਰਿਆਂ ਦਾ ਇਕੱਠਾ ਅੱਛਾ। ਅੱਛਾ ਉਧਰ ਉਧਰ ਇਦਾਂ ਬਹਿ ਕੇ ਇਦਾਂ ਹੀ ਗੱਲਾਂ ਬਾਤਾਂ ਕਰਦੇ ਸਾਰੇ ਖੁਸ਼ੀਆਂ ਮੈਂ ਹੁਣ ਤਾਂ ਮੇਰੇ ਪੋਤੀਆਂ ਪੋਤੇ ਹੀ ਆ ਸਾਰੇ ਅੱਛਾ ਮੇਰੇ ਪੋਤੀਆਂ ਪੋਤੇ ਮੇਰਾ ਬਾਪ ਪਰਿਵਾਰ ਹੀ ਤੇ ਸਾਰਿਆਂ ਨੂੰ ਮੈਂ ਵੇਖ ਕੇ ਜੀਆਂ ਦੁਆਵਾਂ ਮੰਗਦੀ ਨਮਾਜ਼ ਪੜ੍ਹਦੀ ਕੁਰਾਨ ਸ਼ਰੀਫ ਪੜ੍ਹਦੀ ਅੱਛਾ ਤੇ ਦੁਆਵਾਂ ਗੱਲ ਤੇ ਦੱਸੋ, ਹਾਂਜੀ ਤੁਸੀਂ ਦੱਸਿਆ 47 ਤੋਂ ਪਹਿਲੇ ਸਾਰਾ ਠੀਕ ਠਾਕ ਸੀਗਾ, ਹਾਂ। ਆਪਸ ਚ ਵਸੇਬ, ਸ਼ਾਦੀ, ਗਮੀ, ਖੁਸ਼ੀ, ਸਾਰੇ ਵਿਸਾਖੀ, ਇਕੱਠੇ। ਈਦ, ਦੀਵਾਲੀ ਸਾਰਾ ਇੱਕ ਸੀਗਾ। ਹਾਂ ਸਾਰੇ ਇਕੱਠੇ ਤੇ 47 ਚ ਕੀ ਹੋਇਆ ਤੇ ਹੈ 47 ਵਿੱਚ ਕੀ ਹੋਇਆ, ਕਿਉਂ ਲੋਕਾਂ ਦੀ ਕਤਲੋ ਗਾਰਤ ਹੋਈ? ਸਾਨੂੰ ਫਿਰ ਉਦੋਂ ਹਿੰਦੁਸਤਾਨ ਬੱਕਰੇ ਅੰਮ੍ਰਿਤਸਰ ਦੇ ਬੱਕਰਿਆਂ ਤੋਂ ਅੱਗ ਲੱਗੀ ਅੱਛਾ ਤੇ ਉਥੋਂ ਇਹ ਲੜਾਈ ਛੇੜੀ
ਅੱਛਾ ਲੜਾਈ ਛਿੜੀ ਤੇ ਉਧਰ ਹਿੰਦੁਸਤਾਨ ਪਾਕਿਸਤਾਨ ਜਦੋਂ ਬਣਿਆ ਕਹਿੰਦੇ ਆਦਮ ਉਹ ਗਾੜੀ ਲੰਮਾ ਪੈ ਕੇ ਤੇ ਉਹਨੇ ਇਹ ਦੁਨੀਆ ਨੂੰ ਪਾਕਿਸਤਾਨ ਤੇ ਹਿੰਦੁਸਤਾਨ ਇਹਨਾਂ ਨੇ ਪੜਾਇਆ ਸੀ। ਤੇ ਜਦੋਂ ਇੱਧਰ ਅਸੀਂ ਆਏ ਹਾਂ ਫਿਰ ਇਹਨਾਂ ਨੇ ਐਲਾਨ ਕਰ ਦਿੱਤਾ ਸਾਰਿਆਂ ਨੇ ਵੀ ਫਿਰ ਸਾਰੇ ਜਿਹੜੇ ਆ ਮੁਹਾਜਰ ਬਣ ਕੇ ਸਭ ਉੱਠ ਚਲੇ ਤਾਏ ਭੈਣਾਂ ਭਰਾ ਜਿੰਨੇ ਸੀ ਨਾ ਅਸੀਂ ਬੈਠੇ ਜਿੰਨੇ ਜ਼ਿਲ੍ਹਾ ਸੀ ਸਾਡਾ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਜੋ ਦੁਨੀਆ ਸਾਰੀ ਉੱਠ ਗਈ ਸਾਰੇ ਕਾਫਲੇ ਸਾਡੇ ਬਟਾਲੇ ਪਹਿਲੋਂ ਕਾਫਲੇ ਗਏ ਫਿਰ ਸਾਡੇ ਪਰਾਂ ਹਾਂ ਚਲੇ ਗਏ ਲਾਹੌਰ ਵਿੱਚ ਆਏ ਆ ਅਸੀਂ ਰਹੇ ਆ ਕੋਈ 10-20 ਦਿਨ ਮਹੀਨਾ ਕੈਂਪਾਂ 'ਚ ਕੰਪਾਂ 'ਚ ਰੋਟੀ ਮਿਲਣੀ ਰਾਸ਼ਨ ਵੀ ਮਿਲਣਾ ਅਸੀਂ ਘਰਾਂ ਤੋਂ ਵੀ ਖੜੇ ਸੀ ਘਰਾਂ ਤੋਂ ਵੀ ਲਾ ਗਏ ਦਾਣੇ ਬਣਾ ਕੇ ਅੱਛਾ ਤੇ ਆਪਣਾ ਇਹ ਸੋਲਾ ਉੱਥੋਂ ਵੀ ਮਿਲਦਾ ਸੀ ਇੱਥੋਂ ਵੀ ਇਹ ਸੋਲਾ ਖਾਂਦੇ ਸੀ ਸਾਡੇ ਸਾਰੇ ਚੰਗੇ ਰਹੇ। ਅੱਛਾ ਹੁਣ ਇੱਕ ਗੱਲ ਦੱਸੋ ਦੋਵਾਂ ਮੁਲਕਾਂ ਦੀ ਆਪਸ ਦੇ ਵਿੱਚ ਪਿਛਲੇ 72 ਸਾਲਾਂ ਤੋਂ ਉਤਾਰ ਚੜਾਓ ਰਹਿ ਰਹੀ ਹੈ ਲੜੀ ਜਾ ਰਹੇ ਨੇ ਦੋਵੇਂ ਮੁਲਕ ਨਹੀਂ ਅਸੀਂ ਲੜੇ ਨਹੀਂ ਨਹੀਂ ਵੈਸੇ ਤੁਹਾਡੇ ਕੋਲ ਪੁੱਛ ਲਿਆ ਇਹ ਦੋਵੇਂ ਮੁਲਕ ਆਪਸ 'ਚ ਲੜੀ ਜਾ ਰਹੇ ਨੇ ਪਿਛਲੇ 72 ਸਾਲਾਂ ਤੋਂ ਇਹ ਲੜਨਾ ਇਹਨਾਂ ਨੂੰ ਚਾਹੀਦਾ ਕਿ ਨਹੀਂ ਚਾਹੀਦਾ ਨਹੀਂ ਚਾਹੀਦਾ ਅੱਛਾ ਹੁਣ ਇਹ ਸੋਲਾ ਜੇ ਆ ਕੇ ਲੜਾਈਆਂ ਹੁਣ ਕਸ਼ਮੀਰ ਤੇ ਸਾਡੀ ਦੁਨੀਆ ਬਥੇਰੀ ਕਸ਼ਮੀਰ ਚ ਤੇ ਹੁਣ ਕਸ਼ਮੀਰ ਦਾ ਪਿਆ ਜਾ ਲੱਗਾ ਹੋਇਆ ਮਾਰ ਉਧਰ ਫੌਜਾਂ ਗਈਆਂ ਜਾਂਦੀਆਂ ਆਨੀ ਅੱਲਾ ਖੈਰ ਕਰੇ ਅੱਲਾ ਤੰਦਰੁਸਤ ਸਾਰਿਆਂ ਦੇ ਸਰਬੱਤ ਦਾ ਭਲਾ ਸਭ ਨੂੰ ਖੁਦਾ ਤੰਦਰੁਸਤ ਬਹੁਤ ਬੰਦਿਆਂ ਦੇ ਮੈਂ ਦੱਸਦੀ ਆ ਨਾ ਵੀ ਜਿਹੜੇ ਖੂਹ ਬਾਉਂਦੇ ਪੈੜੀਆਂ ਬਾਉਂਦੇ ਸੀ ਇਕੱਠੇ ਰਹਿੰਦੇ ਸੀ ਪਿਆਰ ਸੀ ਉਧਰ ਦੀ ਮੁਹੱਬਤ ਸੀ ਏਦਾਂ ਹੀ ਅੱਛਾ ਤੇ ਸਾਰੇ ਉਧਰ ਪੁੱਛਦੇ ਕਿਸੇ ਬਿਮਾਰ ਹੁੰਦੇ ਤਾਂ ਸਾਰੇ ਇੱਕ ਦੂਜੇ ਦੀਆਂ ਖਬਰਾਂ ਲੈਂਦੇ ਤਾਂ ਫਿਰ ਉਧਰ ਇਹ ਸੁਣਨਾ ਵਿਆਹਾਂ ਸ਼ਾਦੀਆਂ 'ਚ ਵੀ ਇਕੱਠੇ ਹੁੰਦੇ ਸਾਂ ਅੱਛਾ ਤੇ ਉਧਰ ਜਦੋਂ ਅਸੀਂ ਆਏ ਉਦੋਂ ਵੀ ਉਹ ਤੋੜਨੇ ਆਏ ਸੀ ਅੱਛਾ ਫਿਰ ਇਹ ਸੁਣ ਲਾ ਵੀ ਰਾਜੀ ਬਾਜੀ ਸਾਰੇ ਉਧਰ ਬੜੇ ਰਾਜੀ ਖੁਸ਼ ਰਹੇ ਉਹ ਵੀ ਸਾਡੇ ਰਹੇ ਜਿੰਨੇ ਸਿੱਖ ਸੀ ਜਿੰਨੇ ਆਪਣੇ ਭੈਣਾਂ ਭਰਾ ਬਣੇ ਸਾਰੇ ਖੁਸ਼ ਅੱਛਾ ਇਧਰੋਂ ਵੀ ਖੁਸ਼ ਹੋ ਅੱਛਾ ਇੱਕ ਗੱਲ ਹੋਰ ਦੱਸੋ ਆਖਰੀ ਗੱਲ ਹੈਂ ਉਹ ਵੇਲਾ ਚੰਗਾ ਸੀ ਕਿ ਹੁਣ ਵਾਲਾ ਵੇਲਾ ਚੰਗਾ ਉਹ ਚੰਗਾ ਸੀ ਉਹ ਚੰਗਾ ਸੀ ਬਹੁਤ ਚੰਗਾ ਸੀ ਖੁਦਾ ਜਾਣਦਾ ਇੰਨਾ ਪੁੱਤ ਚੰਗੇ ਸੀ ਜਿਹੜਾ ਹਿਸਾਬ ਹੀ ਨਹੀਂ ਕਿਉਂ ਅੱਛਾ ਕਿਉਂ ਚੰਗਾ ਸੀ ਉਧਰ ਖਿਲਾਫ ਸੀ ਮੁਹੱਬਤ ਸੀ ਦੋਸਤੀ ਸੁਖਦੀ ਪਿਆਰ ਸੀ ਉਧਰ ਇੱਕ ਦੂਜੇ ਦੇ ਉੱਤੇ ਤਿਆਰੀ ਕਰਦੇ ਸਾਰੇ ਮਿਲਦੇ ਸੀ ਸਾਰੇ ਮਿਲਦੇ ਹਾਲਾਂਕਿ ਉਦੋਂ ਮਕਾਨ ਵੀ ਕੱਚੇ ਸੀਗੇ ਮਕਾਨ ਕੱਚੇ ਅੱਛਾ ਕੱਚੇ ਉਹਨਾਂ ਦੇ ਵੀ ਕੱਚੇ ਸਾਡੇ ਵੀ ਕੱਚੇ ਫਿਰ ਵੀ ਵੇਖ ਲਓ ਸਕੂਨ ਹੁੰਦਾ ਸੀਗਾ ਹਾਂ ਤੇ ਹੁਣ ਪਤਾ ਨਹੀਂ ਲੱਗ ਰਿਹਾ ਤਨਾਅ ਆਇਆ ਆ ਕਹਿੰਦੇ ਆ ਛੱਡੇ ਆ ਮਹਿਲ ਤੇ ਮਾੜੀਆਂ ਜੁੜੇ ਆ ਹੁੱਕੇ ਤੇ ਗਨਾਰੀਆਂ ਤੇ ਸਾਡੇ ਇਹ ਹੁੱਕਾ ਪੀਂਦੇ ਸੀ ਸਾਡੇ ਇਹ ਸੁਣ ਲੱਭ ਕੱਚੇ ਅੱਛਾ ਜੇ ਤੁਹਾਨੂੰ ਪਿੰਡ ਲੈ ਜਾਈਏ ਤੇ ਆਪਣਾ ਘਰ ਪਛਾਣ ਲਓ ਉਹ ਤਾਂ ਮੈਂ ਤੈਨੂੰ ਗੱਲ ਦੱਸਾਂ ਇੱਕੋ ਹੁਣ ਅਸੀਂ ਆਏ ਆ ਸਭ ਪੱਕੇ ਬਣਾਏ ਸਭ ਮੇਰੇ ਬੱਚੇ ਜਿੰਨੇ ਆ ਸਰਕਾਰੀ ਕੋਈ ਨੌਕਰ ਆ ਆਪਣੇ ਪੁਲਿਸਾਂ ਵਿੱਚ ਸਾਰੇ ਆਪਣੇ ਕੋਈ ਫੌਜ ਵਿੱਚ ਆ ਕੋਈ ਆਪਣਾ ਮੇਲਾ ਵੀ ਸਰਕਾਰੀ ਸਾਰੇ ਆਪਣੇ ਮੇਰੇ ਪੱਕੇ ਮਕਾਨ ਕੋਠੀਆਂ ਪਈਆਂ ਤੇ ਪਿੰਡ ਸਾਡੇ ਕੱਚੇ ਸੀ ਤੇ ਹੁਣ ਕੀ ਪਤਾ ਉਹਨਾਂ ਨੂੰ ਬਣਾ ਲੈ ਫਿਰ ਵੀ ਪਤਾ ਤੇ ਇਹਦਾ ਤੇ ਉਹਦਾ ਇਹ ਸੁਣ ਲਾ ਜੂ ਪਛਾਣਾਂਗੀ ਹਾਂ ਆਪਣੀ ਜ਼ਮੀਨਾਂ ਪਛਾਣਾਂਗੀ ਅੱਛਾ ਸੰਤਾ ਜੱਟ ਜਿੰਨੇ ਸਿੱਖ ਤੇ ਸਾਡੇ ਉਹਨਾਂ ਦੇ ਮੈਂ ਸਭ ਪਛਾਣਾਂਗੀ ਅੱਛਾ ਇੱਧਰ ਹੁਣ ਪੁੱਤ ਕਿਸੇ ਜਾਣ ਜੋਗੀ ਹੁਣ ਨਹੀਂ ਜਾਣ ਚਲੋ ਰੱਬ ਸੋਹਣਾ ਤੁਹਾਡੀ ਹਯਾਤੀ ਕਰੇ ਲੋ ਜੀ ਬਜ਼ੁਰਗਾਂ ਨਾਲ ਕੀਤੀ ਗੱਲਬਾਤ ਔਰ ਬੜੇ ਪਿਆਰ ਨਾਲ ਬੜੇ ਮੁਹੱਬਤ ਨਾਲ ਇਹਨਾਂ ਨੇ ਸਾਰੀ ਗੱਲਬਾਤ ਦੱਸੀ ਇਹ ਉਹ ਕਹਾਣੀਆਂ ਨੇ ਜੋ ਸਾਨੂੰ ਕਿਸੇ ਕਿਤਾਬਾਂ ਦੇ ਵਿੱਚ ਕੋਈ ਮੀਡੀਆ ਕੋਈ ਸਾਨੂੰ ਨਹੀਂ ਦੱਸਦਾ ਕਿ ਪੰਜਾਬ ਦੀ ਅਸਲ ਸਾਂਝ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੈ ਪਿੰਡ ਦੀਆਂ ਗੱਲਾਂ ਬਾਤਾਂ ਸਾਰੇ ਖੁਸ਼ ਹੋ ਕੇ ਦੱਸ ਰਹੇ ਸੀ ਲੇਕਿਨ ਜਦੋਂ ਮੈਂ 47 ਬਾਰੇ ਪੁੱਛਿਆ ਤਾਂ ਮਾਤਾ ਜੀ ਥੋੜੀ ਸਹਿਮ ਜੀ ਗਈ ਸ਼ਾਇਦ ਉਹ ਜਿਹੜੀ ਵੰਡ ਦੀ ਕਹਾਣੀ ਹੈ ਉਹ ਜਦੋਂ ਲੋਕਾਂ ਦੀ ਅੱਖਾਂ ਦੇ ਮੂਹਰੇ ਆਉਂਦੀ ਹੈ ਤੇ ਸ਼ਾਇਦ ਗੱਲਾਂ ਬਾਤਾਂ ਆਪਣੇ ਜ਼ਿਹਨ ਤੱਕ ਨਹੀਂ ਪਹੁੰਚਾ ਸਕਦਾ ਲੇਕਿਨ ਇਹਦੇ ਬਾਵਜੂਦ ਦੋਵਾਂ ਪੰਜਾਬਾਂ ਦੇ ਵਿੱਚ ਸਾਂਝ ਲਈ ਪੰਜਾਬੀ ਲਹਿਰ ਇਸੇ ਹੀ ਤਰ੍ਹਾਂ ਕੋਸ਼ਿਸ਼ ਕਰਦੀ ਰਹੇਗੀ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਅਗਲੇ ਪ੍ਰੋਗਰਾਮ ਤੱਕ ਸਾਨੂੰ ਇਜਾਜ਼ਤ ਦਿਓ ਮਿਲਦੇ ਹਾਂ ਰੱਬ ਰਾਖਾ ਜੀ।